ਪਿੱਤੇ ਦੀ ਪੱਥਰੀ ਵਾਸਤੇ ਪੁੱਛਦੇ ਸੀਗੇ ਜੀ। ਸਾਰਿਆਂ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਜੀ, ਆਪਣੇ ਤੁਸੀਂ ਜਿਸ ਤਰ੍ਹਾਂ ਅਲਟਰਾਸਾਊਂਡ ਕਰਾ ਕੇ ਪਹਿਲਾਂ ਤਾਂ ਉਹਨਾਂ ਦਾ ਸਾਈਜ਼ ਤੁਹਾਨੂੰ ਪਤਾ ਹੋਣਾ ਚਾਹੀਦਾ ਪੱਥਰੀ ਦਾ, ਵੀ ਕਿੱਡਾ ਕੁ ਹੈਗਾ। ਕਈ ਵਾਰੀ ਆਪਣੇ ਮੇਰੇ ਇੱਥੇ ਹੋਈ ਹੈ ਜੀ, ਆਪਣੇ ਨਾਲ ਘਰੇ ਹੋਈ ਹੈ ਸਾਡੇ, ਤਾਂ 2-3-4 ਵੀਕਾਂ ਦੀ ਉਹ ਗੱਲ ਹੈ। ਮੇਰੀ ਵਾਈਫ ਦੇ ਪੱਥਰੀ ਉਹਨੂੰ ਜਿਸ ਤਰ੍ਹਾਂ ਨਿਕਲ ਗਈ, 1 ਇੰਚ ਮੋਟੀ ਸੀਗੀ, ਉਹ ਨਾੜੀ ਮਾ ਫਸ ਗਈ ਉਹ। ਤੇ ਉਹਦੇ ਆਪਣੇ ਹੁਣ ਤੱਕ ਟਰਾਈ ਕਰਦੇ ਹੈਗੇ ਡਾਕਟਰ, ਨਿਕਲੀ ਨਹੀਂ ਹੈ ਵੀ। ਉਹ ਕਹਿੰਦੇ ਵੀ ਚੱਲ ਆਪੇ ਨਿਕਲ ਜਾਵੇ, ਦੂਜੀ ਫਲਸ਼ ਹੋ ਗਈ ਜਾਂ ਹੋਰ ਵਾਟਾ। ਪਰ ਸਾਈਜ਼ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ, ਵੀ ਜੇ ਮੋਟੀ ਹੋ ਗਈ ਤਾਂ ਫਿਰ ਇਹ ਖਤਰਨਾਕ ਹੈ। ਜਿਸ ਤਰ੍ਹਾਂ ਫਿਰ ਆਪਾਂ ਕੱਢਣੇ ਦੀ ਟਰਾਈ ਵੀ ਕਰੀ ਜੀ ਤਾਂ ਆਪਣੇ ਫਸ ਸਕਦੀ ਹੈ। ਵੀ ਸਾਈਜ਼ ਜੇ ਛੋਟਾ ਹੋਵੇ ਫਿਰ ਠੀਕ ਹੈਗਾ। ਤੋ ਮੇਕ ਸ਼ੋਰ ਕਰ ਲਵੇਂ ਚੀਜ਼ਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਕਿਹੜੀ ਪਿੱਤੇ ਦੀ ਪੱਥਰੀ ਵਾਸਤੇ ਆਪਣੇ ਯੂਜ਼ ਕਰਦੇ ਹੈਗੇ। ਇਹ ਹੈਗਾ ਜੀ ਆਪਣੇ ਸਾਰਿਆਂ ਤੋਂ ਪਹਿਲਾਂ ਤੁਸੀਂ ਲੈ ਸਕਦੇ ਹੈਗੇ ਨਿੰਬ ਦੇ ਪੱਤੇ ਤੇ ਆੜੂ, ਜਿਹੜਾ ਪੀਚਸ ਹੁੰਦੀਆਂ ਹੈਗੀਆਂ, ਉਹਨਾਂ ਦੇ ਦਰਖਤ ਦੇ ਪੱਤੇ ਲੈਣੇ ਹੈਗੇ, ਬਰਾਬਰ ਦੋਏ ਲੈ ਕੇ ਉਹਦੀਆਂ ਛੋਟੀਆਂ ਛੋਟੀਆਂ ਗੋਲੀਆਂ ਵੱਟ ਲੈਣੀਆਂ, ਜਿਸ ਤਰ੍ਹਾਂ ਮੋਠ ਦੇ ਦਾਣੇ ਹੁੰਦੇ। 2 ਗੋਲੀਆਂ ਤੁਸੀਂ ਰੋਜ਼ ਕਾਂਜੀ ਨਾਲ ਲੈਣੀਆਂ ਹੈਗੀਆਂ, ਗਾਜਰਾਂ ਦੀ ਕਾਂਜੀ ਪਾ ਕੇ ਉਹਦੇ ਨਾਲ ਲੈਣੀਆਂ ਹੈਗੀਆਂ। ਹਫ਼ਤਾ 2 ਹਫ਼ਤੇ ਲਾਓ ਤਾਂ ਤੇਰੇ ਪਿੱਤੇ ਦੀ ਪੱਥਰੀ ਨਿਕਲ ਜਾਂਦੀ ਇਹਦੇ ਨਾਲ। ਜਾਂ ਫਿਰ ਤੁਸੀਂ ਉਹਨੇ ਪਪੀਤੇ ਦੀ ਜੜ ਜਿਹੜੀ ਹੁੰਦੀ, ਉਹਦਾ ਉੱਪਰ ਜੋ ਛਿਲਕਾ ਹੁੰਦਾ, ਉਹਨੂੰ ਪੀ ਲੈਣਾ ਹਿਸਕਾ ਕੇ। ਫਿਰ ਜੌਂ, ਖਾਰ, ਇਹ 2 ਚੀਜ਼ਾਂ ਤੁਸੀਂ ਬਰਾਬਰ ਲੈਣੀਆਂ ਹੈਗੀਆਂ। ਛੋਲੇ ਦੇ ਦਾਣੇ ਜਿਹੜੀਆਂ ਇਹਦੀਆਂ ਗੋਲੀਆਂ ਬਣਾ ਲੈਣੀਆਂ ਹੈਗੀਆਂ, ਅਤੇ ਇਹ ਵੀ ਕਾਂਜੀ ਨਾਲ ਲੈਣੀਆਂ ਹੈਗੀਆਂ ਤੁਸੀਂ 2 ਗੋਲੀਆਂ ਰੋਜ਼। ਇਹ ਵੀ ਤੁਸੀਂ 7 ਦਿਨ ਵੱਧ ਤੋਂ ਵੱਧ, ਤੁਹਾਨੂੰ ਪਤਾ ਲੱਗ ਜਾਏਗਾ, ਨਹੀਂ ਤਾਂ 2 ਹਫ਼ਤੇ। ਇਹ ਸੁਹਾਂਜਣੇ ਦੀ ਜੜ ਦਾ ਛਿਲਕਾ, ਇਹ ਤੁਸੀਂ ਆਪਣੇ ਛਾਣ ਕੇ ਇਹਨੂੰ ਕੁੱਟ ਕੇ ਇਹਦੇ ਛੋਲਿਆਂ ਦੇ ਜਾਣਾ ਜਿਹੜੀਆਂ ਗੋਲੀਆਂ ਬਣਾਉਣੀਆਂ ਹੈਗੀਆਂ, 2 ਗੋਲੀਆਂ ਲੈਣੀਆਂ ਤੁਸੀਂ। ਇਹ ਤਾਜ਼ੇ ਪਾਣੀ ਨਾਲ ਤੁਸੀਂ ਲੈ ਸਕਦੇ ਹੈਗੇ ਜੀ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਸੰਦ ਦੇ ਬੀਜ, ਉਹ ਤੁਸੀਂ 10 ਕੁ ਗ੍ਰਾਮ ਲੈ ਲਿਓ, ਬਥੇਰੇ। ਉਹ ਪੀ ਕੇ ਤੁਸੀਂ ਆਪਣੇ ਉਹਦੀ ਗੋਲੀਆਂ ਵੱਟਣੀਆਂ ਹੈਗੀਆਂ, ਜਿਸ ਤਰ੍ਹਾਂ ਮੋਠ ਦੇ ਦਾਣੇ ਜਿਹੜੀਆਂ ਗੋਲੀਆਂ। ਇਹ 2 ਗੋਲੀਆਂ ਤੁਸੀਂ ਇਹ ਲੈਣੀਆਂ ਹੈਗੀਆਂ ਤੁਸੀਂ ਬੱਕਰੀ ਦੇ ਦੁੱਧ ਨਾਲ, ਇਹ ਤੁਸੀਂ ਲੈ ਸਕਦੇ ਹੈਗੇ। ਅਤੇ ਇਹਦੇ ਭਖੜਾ ਵੀ ਇਹਦੇ ਵਿੱਚੋਂ ਚੰਗਾ ਕੰਮ ਕਰਦਾ ਜੀ। ਭਖੜੇ ਨੂੰ ਤੁਸੀਂ ਆਪਣੇ ਕੁੱਟ ਛਾਣ ਕੇ, ਜਿਸ ਤਰ੍ਹਾਂ ਛੋਲਿਆਂ ਦੀ ਗੋਲੀਆਂ ਹੁੰਦੀਆਂ ਉਸ ਤਰ੍ਹਾਂ ਬਣਾ ਲਓ। 2 ਗੋਲੀਆਂ ਤੁਸੀਂ ਰੋਜ਼, ਇਹ ਵੀ ਕਾਂਜੀ ਨਾਲ ਲੈਣੀਆਂ ਹੈਗੀਆਂ ਤੁਸੀਂ, ਗਾਜਰਾਂ ਦੀ ਕਾਂਜੀ ਨਾਲ, ਇਹ ਲੈ ਸਕਦੇ ਹੈਗੇ। ਅਤੇ ਇਹਦੇ ਬਾਅਦ ਤੁਹਾਨੂੰ ਦੱਸਦੇ ਹੈਗੇ ਇੱਕ ਨੁਸਖਾ ਹੋਰ ਹੈ, ਉਹ ਵੀ ਦੱਸ ਦਿੰਦਾ ਤੁਹਾਨੂੰ। ਇਹਦੇ ਵਿੱਚ ਮੈਂ 6 ਬਦਾਮ ਲੈਣੇ ਹੈਗੇ, 6 ਮਨੱਕੇ ਲੈਣੇ ਹੈਗੇ। ਖਰਬੂਜਾ, ਜਿਸ ਤਰ੍ਹਾਂ ਖਰਬੂਜੇ ਦੇ ਬੀਜ ਲੈਣੇ ਹੈਗੇ ਆਪਣੇ 4 ਗ੍ਰਾਮ, 1 ਚਮਚਾ ਹੋ ਜਾਊਗਾ ਇਹ। 2 ਛੋਟੀਆਂ ਇਲਾਇਚੀਆਂ ਅਤੇ 10 ਗ੍ਰਾਮ ਕੂਜਾ ਮਿਸ਼ਰੀ। ਇਹ ਰਾਤ ਨੂੰ ਭਿਓ ਕੇ ਰੱਖ ਦੇਣੇ ਹੈਗੇ। ਬਦਾਮਾਂ ਦੇ ਛਿਲਕ ਲਾ ਕੇ ਤੁਸੀਂ ਮਨੱਕਿਆਂ ਦੇ ਬੀਜ ਕੱਢ ਲੈਣੇ ਹੈਗੇ। ਇਹਨੂੰ ਫਿਰ ਘੋਟ ਕੇ ਤੁਸੀਂ ਉਹ ਤੁਸੀਂ ਪੁਣ ਕੇ ਪੀਣਾ ਹੈਗਾ ਜੀ। ਇਹਦੇ ਨਾਲ ਵੀ ਹੌਲੀ ਹੌਲੀ ਉਹਨੇ ਪੱਥਰੀ ਨਿਕਲ ਜਾਂਦੀ ਹੈ ਇਹਦੇ ਨਾਲ। ਅੱਛਾ, ਇੱਕ ਹੋਰ ਵੀ ਪੜ੍ਹਿਆ ਸੀਗਾ ਉਹਨੇ, ਜੇ ਤੁਸੀਂ ਉਹਨੇ ਧਨੀਆ ਅਤੇ ਜੀਰਾ ਬਰਾਬਰ ਲੈ ਕੇ ਥੋੜ੍ਹਾ ਜਿਹਾ 1 ਚਮਚਾ ਤੁਸੀਂ ਉਹਨੇ ਜਿਹੜਾ ਹੁੰਦਾ ਆਪਣੇ ਤਰਬੂਜ ਦਾ ਜੂਸ ਘਰ ਕੱਢ ਕੇ ਤੁਸੀਂ ਉਹਦੇ ਨਾਲ ਵੀ ਤੁਸੀਂ ਉਹਨੇ ਪੀ ਸਕਦੇ ਹੈਗੇ ਇਹਦੇ।